ਇਸ ਵੇਲੇ ਦੀ ਇੱਕ ਚਰਚਿਤ ਖਬਰ ਬਰਤਾਨੀਆ ਦੇ ਵਾਲਸਾਲ ਇਲਾਕੇ ਤੋਂ ਆ ਰਹੀ ਹੈ, ਜਿੱਥੇ ਇੱਕ ਸਿੱਖ ਔਰਤ ਦੇ ਨਾਲ ਜਬਰ ਜਨਾਹ ਕਰਨ ਵਾਲੇ ਬੰਦੇ ਨੂੰ ਜਿਹੜੀ ਹੈ ਉਮਰ ਕੈਦ ਹੋਈ ਹੈ। ਪਤਾ ਲੱਗਾ ਕਿ 32 ਸਾਲਾ ਜੌਨ ਐਸ਼ਬੀ ਨੂੰ, ਜਿਸ ਨੇ ਇਸ ਘਟੀਆ ਕਾਰੇ ਨੂੰ ਅੰਜਾਮ ਦਿੱਤਾ ਸੀ, ਉਸ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬ੍ਰਿਟਿਸ਼ ਮੂਲ ਦੇ ਇਸ ਬੰਦੇ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਐਸ਼ਬੀ ਨੇ ਪਹਿਲਾਂ ਜਿਨਸੀ ਸ਼ੋਸ਼ਣ, ਗਲਾ ਘੁੱਟਣ ਅਤੇ ਨਸਲੀ ਹਿੰਸਾ ਵਰਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਦੇ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੰਦਿਆਂ ਇਹ ਗੱਲ ਕਹੀ ਹੈ ਕਿ ਪੈਰੋਲ ਦੇ ਬਾਰੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 14 ਸਾਲ ਜੇਲ੍ਹ ਦੇ ਵਿੱਚ ਬਿਤਾਉਣੇ ਪੈਣਗੇ। ਜੱਜ ਨੇ ਜਦੋਂ ਸਜ਼ਾ ਸੁਣਾਈ ਤਾਂ ਐਸ਼ਬੀ ਨੂੰ ਬੇਹੱਦ ਘਿਨਾਉਣਾ ਨਸਲਵਾਦੀ ਕਰਾਰ ਦਿੱਤਾ। ਸੁਣਵਾਈ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਹਮਲੇ ਵੇਲੇ ਦੋਸ਼ੀ ਨੇ ਲੜਕੀ ਨੂੰ ਗਲਤੀ ਦੇ ਨਾਲ ਮੁਸਲਿਮ ਸਮਝ ਲਿਆ ਸੀ ਤੇ ਉਸ ਦੇ ਵਿਰੁੱਧ ਜ਼ਹਿਰ ਉਗਲਿਆ ਸੀ। ਜੱਜ ਨੇ ਕਿਹਾ ਕਿ ਤੁਸੀਂ ਔਰਤਾਂ ਦੇ ਲਈ ਇੱਕ ਵੱਡਾ ਖਤਰਾ ਹੋ। ਇਹ ਕਹਿਣਾ ਮੁਸ਼ਕਲ ਹੈ ਕਿ ਤੁਸੀਂ ਕਦੋਂ ਤੱਕ ਖਤਰਨਾਕ ਬਣੇ ਰਹੋਗੇ। ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਗਿਆ ਕਿ 25 ਅਕਤੂਬਰ ਦੀ ਗੱਲ ਹੈ, ਜਦੋਂ ਐਸ਼ਬੀ ਨੇ ਬੱਸ ਸਟਾਪ ਤੋਂ ਲੜਕੀ ਦਾ ਪਿੱਛਾ ਉਸਦੇ ਘਰ ਤੱਕ ਕੀਤਾ। ਉਸ ਨੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਸੋਟੀ ਨੂੰ ਹਥਿਆਰ ਵਜੋਂ ਵਰਤਿਆ ਅਤੇ ਲੜਕੀ ਨੂੰ ਆਪਣੇ ਹੀ ਘਰ ਦੇ ਵਿੱਚ ਗੰਭੀਰ ਮਾਨਸਿਕ ਸੱਟਾਂ ਤੇ ਸਰੀਰਕ ਸੱਟਾਂ ਪਹੁੰਚਾਈਆਂ। ਅਦਾਲਤ ਦੇ ਵਿੱਚ ਪੜ੍ਹੇ ਇੱਕ ਬਿਆਨ ਦੇ ਵਿੱਚ 20 ਸਾਲਾ ਪੀੜਤਾ ਨੇ ਦੱਸਿਆ ਕਿ ਇਸ ਹਮਲੇ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਉਸਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਨੂੰ ਘਰ ਬਦਲਣਾ ਪਵੇਗਾ। ਮੈਂ ਉਸ ਥਾਂ ਤੇ ਵਾਪਸ ਹੁਣ ਨਹੀਂ ਜਾ ਸਕਦੀ ਜਿਸ ਨੂੰ ਕਦੇ ਮੈਂ ਘਰ ਕਹਿੰਦੀ ਸੀ। ਇਸ ਲੜਕੀ ਦਾ ਵਿਆਹ ਜਨਵਰੀ ਦੇ ਵਿੱਚ ਹੋਣਾ ਸੀ, ਪਰ ਇਸ ਘਟਨਾ ਕਰਕੇ ਸਾਰਾ ਕੁਝ ਬਦਲ ਗਿਆ। ਦੋਸ਼ੀ ਨੂੰ ਸਜ਼ਾ ਮਿਲਣ ਤੋਂ ਬਾਅਦ ਪੀੜਤਾ ਨੇ ਕਿਹਾ ਕਿ ਹੁਣ ਉਹ ਆਜ਼ਾਦ ਮਹਿਸੂਸ ਕਰ ਰਹੀ ਹੈ ਅਤੇ ਉਹ ਕਿਸੇ ਵੀ ਡਰ ਦੇ ਵਿੱਚ ਨਹੀਂ ਰਹੇਗੀ। ਇਹ ਹਮਲਾ ਉਦੋਂ ਰੁਕਿਆ ਜਦੋਂ ਬਾਹਰ ਕਿਸੇ ਸ਼ੋਰ ਕਰਕੇ ਐਸ਼ਬੀ ਡਰ ਗਿਆ ਅਤੇ ਲੜਕੀ ਦੇ ਗਹਿਣੇ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ ਸੀ। ਲੜਕੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਕੁਝ ਦਿਨਾਂ ਬਾਅਦ ਸ਼ਨਾਖਤੀ ਪਰੇਡ ਦੇ ਦੌਰਾਨ ਹਮਲਾਵਰ ਦੀ ਪਛਾਣ ਕਰ ਲਈ ਗਈ। ਬਰਮਿੰਘਮ ਦੀਆਂ ਸਥਾਨਕ ਰਿਪੋਰਟਾਂ ਦੇ ਮੁਤਾਬਕ ਇਸ ਘਟਨਾ ਦੇ ਨਾਲ ਵੈਸਟ ਮਿਡਲੈਂਡਸ ਇਲਾਕੇ ਦੇ ਵਿੱਚ ਰਹਿੰਦੇ ਸਿੱਖਾਂ ਦੇ ਵਿੱਚ ਕਾਫੀ ਰੋਸ ਹੈ। ਪਿਛਲੀ ਸੁਣਵਾਈ ਦੇ ਦੌਰਾਨ ਜਨਤਕ ਗੈਲਰੀ ਦੇ ਵਿੱਚ ਮੌਜੂਦ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਦੇ ਗੁੱਸੇ ਤੋਂ ਬਾਅਦ ਐਸ਼ਬੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।